वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। जी राज साहब जी आनू प्रोग्राम सचो सच विच बहुत शुक्रिया। जी राज साहब अज 25 दिसंबर 2020 12 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕਮਿਊਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਗ੍ਰੀਟਿੰਗਸ ਦੇ ਨਾਲ, ਬੈਸਟ ਵਿਸ਼ੇਸ ਦੇ ਨਾਲ ਕਿ ਵੀਕਐਂਡ ਆ ਰਿਹਾ ਸੋ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ ਔਰ ਅੱਜ ਕ੍ਰਿਸਮਸ ਦਾ ਦਿਨ ਹੈ ਸੋ ਮੈਰੀ ਕ੍ਰਿਸਮਸ ਐਵਰੀਬਾਡੀ। ਸੋ ਨਾਲ ਹੀ ਅੱਜ ਇੱਕ ਮਹਾਨ ਸ਼ਖਸੀਅਤ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਔਰਾਂ ਦਾ 144ਵਾਂ ਬਰਥਡੇ ਹੈਗਾ, ਜਨਮ ਦਿਨ ਹੈਗਾ। ਅਸੀਂ ਪਾਕਿਸਤਾਨ ਦੀ ਜਿਹੜੀ ਸਾਰੀ ਆਵਾਮ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਸੋ ਐਵਰੀਡੇ ਡਿਸਕਸ ਕਰਦੇ ਹਾਂ ਜੋ ਪਹਿਲਾ ਜਿਹੜਾ ਆਪਣਾ ਅਹਿਮ ਇਸ਼ੂ ਹੁੰਦਾ ਹੈ ਕਿਸਾਨ ਮੋਰਚੇ ਦਾ, ਕਿਸਾਨ ਸੰਘਰਸ਼ ਦਾ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਮੋਦੀ ਐਂਡ ਕੰਪਨੀ ਨੇ ਅਖੀਰ ਆਪਣੀ ਅਸਲੀ ਜਿਹੜੀ ਔਕਾਤ ਹੈ ਉਹ ਦਿਖਾ ਹੀ ਦਿੱਤੀ ਹੈ। ਭਾਰਤ ਦੇ ਵਿੱਚ ਪ੍ਰੋਪੇਗੈਂਡੇ ਦਾ ਇੱਕ ਵੱਡਾ ਡਰਾਮਾ ਕਰਦਿਆਂ ਮੋਦੀ ਨੇ ਕਿਹਾ ਹੈ ਕਿ ਜਿਹੜੇ ਕਿਸਾਨ ਖੇਤੀ ਜਿਹੜੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਗੁੰਮਰਾਹ ਕੀਤਾ ਹੋਇਆ ਹੈ। ਇਸੇ ਤਰਜ਼ ਦੇ ਉੱਤੇ ਬੀਜੇਪੀ ਦੇ ਬਾਕੀ ਵਜ਼ੀਰਾਂ ਨੇ ਵੀ ਅੱਡ-ਅੱਡ ਤਰਜ਼ਾਂ ਤੇ ਇੱਕੋ ਹੀ ਬੋਲੀ ਬੋਲੀ ਹੈ। ਸੋ ਕਿਸਾਨ ਲੀਡਰਾਂ ਵੱਲੋਂ ਇਸ ਸਮੁੱਚੇ ਤਮਾਸ਼ੇ ਦੀ ਜਿਹੜੀ ਹੈ ਨਖੇਦੀ ਕੀਤੀ ਗਈ ਹੈ। ਸੋ ਕਿਸਾਨ ਸੰਘਰਸ਼ ਜਿਹੜਾ ਹੈ ਉਹ ਕਿਸ ਡਾਇਰੈਕਸ਼ਨ ਵੱਲ ਜਾਏਗਾ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਪਹਿਲਾਂ ਹੀ ਸਾਰੇ ਸਾਡੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਕਿਉਂਕਿ ਕੁਝ ਆਡੀਓ ਦੇ ਉੱਤੇ ਸੁਣਦੇ ਨੇ ਬਿਲਕੁਲ ਜਿੱਥੇ ਕ੍ਰਿਸਮਸ ਦੀਆਂ ਮੁਬਾਰਕਾਂ ਦਿੱਤੀਆਂ ਨੇ। ਅਸੀਂ ਕੱਲ ਦਾ ਪ੍ਰੋਗਰਾਮ ਜਿਹੜਾ ਕ੍ਰਿਸਮਸ ਈਵ ਦੇ ਉੱਤੇ ਸੀ ਉਸ ਦੇ ਵਿੱਚ ਬੜੇ ਵੇਰਵੇ ਦੇ ਨਾਲ ਜੀਸਸ ਕ੍ਰਾਈਸਟ ਦੀਆਂ ਟੀਚਿੰਗਸ ਔਰ ਉਹਨਾਂ ਦਾ ਮੈਸੇਜ ਅੱਜ ਵੀ ਕਿਵੇਂ ਰੈਲੇਵੈਂਟ ਹੈ ਸੱਚ ਹੱਕ ਇਨਸਾਫ ਦੇ ਰਾਹੀਆਂ ਲਈ ਪਾਂਧੀਆਂ ਲਈ ਉਸ ਨੂੰ ਡਿਸਕਸ ਕੀਤਾ ਸੀ। ਪਰ ਅੱਜ ਇਸ ਦੇ ਨਾਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸੱਚਮੁੱਚ ਜੇ ਪਾਕਿਸਤਾਨ ਅੱਜ ਵਜੂਦ ਵਿੱਚ ਹੈ ਤੇ ਇਸ ਦਾ ਕ੍ਰੈਡਿਟ ਸਿਰਫ ਤੇ ਸਿਰਫ ਇੱਕੋ ਸ਼ਖਸੀਅਤ ਨੂੰ ਜਾਂਦਾ ਹੈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਕਾਸ਼ ਸਿੱਖ ਕੌਮ ਦੇ ਕੋਲ ਵੀ 1947 ਦੇ ਦੌਰ 'ਚ ਕਾਇਦੇ ਆਜ਼ਮ ਦੇ ਕੱਦ ਕਾਠ ਦਾ, ਉਹਨਾਂ ਦੇ ਹਾਣ ਦਾ, ਉਹਨਾਂ ਵਰਗੀ ਸਿਆਣਪ, ਦੂਰਅੰਦੇਸ਼ੀ ਔਰ ਖਾਸ ਤੌਰ ਤੇ ਬ੍ਰਾਹਮਣਵਾਦ ਦੇ ਕਪਟ ਨੂੰ ਸਮਝਣ ਵਾਲੀ ਸ਼ਖਸੀਅਤ ਹੁੰਦੀ ਤੇ ਅਸੀਂ 73 ਸਾਲ ਤੋਂ ਇਹ ਗੁਲਾਮੀ ਦੀਆਂ ਇਸ ਸੰਗਲਾਂ ਵਿੱਚ ਨਾ ਜਕੜੇ ਹੁੰਦੇ। ਉਹਨਾਂ ਨੂੰ ਸਮਰਪਿਤ ਇੱਕ ਸੈਗਮੈਂਟ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਵੇਰਵੇ ਦੇ ਨਾਲ ਗੱਲਬਾਤ ਕਰਾਂਗੇ। ਔਰ ਜਿਵੇਂ ਅਸੀਂ ਪਿਛਲੇ ਲਗਭਗ 7-8 ਦਿਨ ਤੋਂ ਹੀ ਜਦੋਂ ਸ਼ਹੀਦੀ ਪੰਦਰਵਾੜੇ ਦੀ ਗੱਲ ਕਰਦੇ ਸੋ ਸਿੱਖ ਇਤਿਹਾਸ ਦੇ ਵਿੱਚ 1704 ਦਾ ਵਰ੍ਹਾ ਔਰ ਉਸ ਦੇ ਵਿੱਚ ਵੀ ਇਹ ਦਿਨ ਜਦੋਂ ਕਿ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਸ਼ਹਿਰ ਛੱਡਿਆ, ਆਨੰਦਗੜ੍ਹ ਦੇ ਕਿਲੇ ਚੋਂ ਨਿਕਲੇ, ਸਰਸਾ ਦੇ ਕੰਢੇ ਦੀ ਜੰਗ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ ਔਰ ਉਸ ਸਫ਼ਰ ਦੇ ਵਿੱਚ ਜਿਹੜਾ ਸੱਚ ਹੱਕ ਇਨਸਾਫ ਦਾ ਸਫ਼ਰ ਜਿੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ 'ਚ ਬਹਾਦਰਾਂ ਵਾਂਗ ਜੂਝਦੇ ਸ਼ਹੀਦ ਹੋਏ, ਉੱਥੇ ਉਹਨਾਂ ਦੇ ਛੋਟੇ ਦੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ
ਉਹਨਾਂ ਨੂੰ ਜਿਉਂਦੇ ਜੀ ਜਿਹੜੇ 7 ਤੇ 9 ਸਾਲ ਦੀਆਂ ਉਮਰਾਂ ਦੇ ਸਨ, ਜੀ ਨਿੱਕੀਆਂ ਜਿੰਦਾਂ ਵੱਡੇ ਸਾਕੇ ਉਹਨਾਂ ਨੇ ਜਿਹੜਾ ਹੈ ਉਹ ਸ਼ਹਾਦਤ ਪਾਈ। ਬਿਲਕੁਲ। ਔਰ ਮਾਤਾ ਗੁਜਰੀ ਜੀ ਨੂੰ ਵੀ ਉਸ ਠੰਡੇ ਬੁਰਜ ਦੇ ਵਿੱਚ ਸ਼ਹੀਦ ਕੀਤਾ ਗਿਆ। ਔਰ ਇਹ ਦਿਨ ਚੱਲ ਰਹੇ ਨੇ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਜਾਂ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਉੱਥੇ ਹੀ ਨਹੀਂ, ਜਿੱਥੇ ਲੱਖਾਂ ਸਿੱਖ ਕਿਸਾਨ ਅੱਜ ਦਿੱਲੀ ਦੇ 6-7 ਬਾਰਡਰਸ ਦੇ ਉੱਤੇ ਬੈਠੇ ਨੇ, ਉੱਥੇ ਵੀ ਵੱਡੀਆਂ ਸਕਰੀਨਸ ਨਾਲ ਜਿਹੜੇ ਪ੍ਰੋਗਰਾਮ ਉੱਥੋਂ ਲਾਈਵ ਚੱਲ ਰਹੇ ਨੇ ਪੰਜਾਬ ਚੋਂ, ਉਹ ਉਹਨਾਂ ਨੂੰ ਦਿਖਾਏ ਜਾਂਦੇ ਨੇ। ਕੱਲ ਟੀਵੀ 84 ਦਾ ਵੀ ਟੈਲੀਕਾਸਟ ਸੀ, ਪਰ ਅੱਜ ਸਾਨੂੰ ਉਹਦਾ ਇਨਾਮ ਮਿਲਿਆ ਕਿ ਅੱਜ ਸਾਨੂੰ ਫਿਰ ਬਲੌਕ ਕਰ ਦਿੱਤਾ ਗਿਆ। ਅਸੀਂ ਦੁਬਾਰਾ ਇਸ ਇਸ਼ੂ ਨੂੰ ਉਠਾ ਰਹੇ ਹਾਂ। ਕਈ ਵਾਰ ਕਾਪੀਰਾਈਟ ਇਸ਼ੂ ਹੁੰਦੇ ਨੇ, ਵੀ ਦੇਖਦੇ ਹਾਂ ਕਿ ਅਸੀਂ, ਔਰ ਇਸ ਲਈ ਅੱਜ ਸਾਡੇ ਵਿਊਅਰ ਜਿਹੜੇ ਨੇ ਸਾਨੂੰ YouTube ਤੇ ਲਾਈਵ ਨਹੀਂ ਦੇਖ ਪਾ ਰਹੇ ਹੋਣਗੇ। ਔਰ ਅਸੀਂ ਇਹ ਜਿਹੜਾ ਖਾਸ ਤੌਰ ਤੇ ਸਾਕਾ ਸਰਹੰਦ ਹੈ, ਇਸ ਬਾਰੇ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਡੀਟੇਲ 'ਚ ਗੱਲ ਕਰਾਂਗੇ। ਹਾਂ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਸਮੁੱਚੀ ਕੌਮ ਦਾ ਧਿਆਨ ਜਿੱਥੇ ਕਿਸਾਨ ਸੰਘਰਸ਼ ਵੱਲ ਹੈ, ਉੱਥੇ ਇਹ ਦਿਨ ਉਹਨਾਂ ਦੇ ਲਈ ਵੀ ਬਹੁਤ ਵੱਡੀ ਪ੍ਰੇਰਨਾ ਹੈ। ਕਿਉਂਕਿ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਕੁਰਬਾਨੀਆਂ ਦੀ ਗੱਲ ਕਰਦੇ, ਤੇ ਜੇ ਉਹ ਠੰਡ 'ਚ ਬੈਠੇ ਨੇ ਤਾਂ ਉਹਨਾਂ ਨੂੰ ਉਹ ਠੰਡਾ ਬੁਰਜ ਯਾਦ ਆ ਰਿਹਾ ਹੈ, ਜਿਹਦੇ 'ਚ ਕਦੇ ਮਾਤਾ ਗੁਜਰੀ ਤੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ। ਤੇ ਜੇ ਮੁਸ਼ਕਲਾਂ ਦਾ ਵਕਤ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸਾਡੇ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਦਿਨਾਂ ਦੇ ਵਿੱਚ, ਇਸ ਹਫ਼ਤੇ 10 ਦਿਨ ਦੇ ਪੀਰੀਅਡ 'ਚ ਹੀ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਹੈ, ਤੇ ਫਿਰ ਸਾਡੇ ਲਈ ਕੋਈ ਵੀ ਕੁਰਬਾਨੀ ਕੋਈ ਔਖੀ ਗੱਲ ਨਹੀਂ ਹੈ। ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਸਾਹਿਬਜ਼ਾਦਿਆਂ ਦੀ, ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਸ ਬਾਰੇ ਅਜੇ ਗੁਰੂ ਸਾਹਿਬ ਦੇ ਮਹਿਲ ਨੂੰ ਪਤਾ ਨਹੀਂ ਸੀ, ਉਹ ਮਾਤਾ ਸੁੰਦਰੀ ਜੀ। ਔਰ ਜਦੋਂ ਉਹ ਪਹਿਲੀ ਵਾਰ ਦੀਵਾਨ ਦੇ ਵਿੱਚ ਆਉਂਦੇ ਨੇ ਔਰ ਉਹ ਦੇਖਦੇ ਨੇ ਕਿ ਨਾ 5 ਪਿਆਰੇ, ਜਿਨ੍ਹਾਂ ਦੇ ਵਿੱਚ ਸਿਰਫ ਭਾਈ ਦਇਆ ਸਿੰਘ, ਧਰਮ ਸਿੰਘ ਸਨ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਵੀ ਸ਼ਹੀਦ ਹੋਏ ਇਹਨਾਂ ਦਿਨਾਂ 'ਚ। ਔਰ ਉਹਨਾਂ ਨੇ ਦੇਖਿਆ ਕਿ ਗੁਰੂ ਕਲਗੀਧਰ ਦੇ ਇੱਕ ਪਾਸੇ 5 ਪਿਆਰੇ ਹੁੰਦੇ ਸੀ, ਦੂਸਰੇ ਪਾਸੇ ਸਜੇ ਹੋਏ ਚਾਰ ਸਾਹਿਬਜ਼ਾਦੇ ਸੀ, ਵੀ ਨਜ਼ਰ ਨਹੀਂ ਆਉਂਦੇ। ਤੇ 10ਵੇਂ ਪਾਤਸ਼ਾਹ ਨੇ ਅੱਗੇ ਸੰਗਤ ਬੈਠੀ ਹੈ, ਹਜ਼ਾਰਾਂ ਸਿੰਘ ਸਿੰਘਣੀਆਂ ਬੈਠੇ ਨੇ, ਤੇ ਗੁਰੂ ਸਾਹਿਬ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਆਪਣੀ ਮਹਿਲ, ਆਪਣੀ ਧਰਮ ਪਤਨੀ ਨੂੰ ਇਹ ਮੁਖਾਤਬ ਹੋ ਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਮੈਂ ਇਹਨਾਂ ਆਪਣੇ ਹਜ਼ਾਰਾਂ ਪੁੱਤਰਾਂ ਦੇ ਸਿਰ ਤੋਂ ਆਪਣੇ 4 ਪੁੱਤਰ ਕੁਰਬਾਨ ਕਰ ਦਿੱਤੇ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੁਰਬਾਨੀਆਂ ਹੁੰਦੀਆਂ ਨੇ, ਸ਼ਹੀਦਾਂ ਦਾ ਖੂਨ ਡੁੱਲਦਾ ਹੈ, ਔਰ ਉਸ 'ਚੋਂ ਫਿਰ ਰਾਜ ਤਖਤ ਦੀ, ਪੋਲੀਟੀਕਲ ਪਾਵਰ ਦੀ ਇਬਾਰਤ ਵੀ ਲਿਖੀ ਜਾਂਦੀ ਹੈ। ਔਰ ਅੱਲਾ ਯਾਰ ਖਾਂ ਯੋਗੀ ਜਿਹੜੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਔਰ 20ਵੀਂ ਸਦੀ ਦੇ ਪਹਿਲੇ 2-3 ਦਹਾਕਿਆਂ 'ਚ ਰਹੇ, ਉਹਨਾਂ ਦੀਆਂ ਹੋਰ ਵੀ ਬਹੁਤ ਰਚਨਾਵਾਂ ਹੋਣਗੀਆਂ, ਪਰ ਉਹਨਾਂ ਦੀਆਂ 2 ਲਿਖਤਾਂ ਨੇ ਜਿਹੜੀਆਂ ਇੱਕ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਚਮਕੌਰ ਦੀ ਉਸ ਗੜੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ, ਔਰ ਜਿਹੜੀ ਇਧਰ ਸ਼ਹੀਦਾਨੇ ਵਫਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਹੈ। ਉਹਨਾਂ ਨੇ ਅੱਜ ਵੀ ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ 'ਚ ਕਿ ਕਥਾਵਾਚਕ ਜਾਂ ਕੀਰਤਨੀ ਉਸ ਨੂੰ ਗਾਇਨ ਨਾ ਕਰ ਰਹੇ ਹੋਣ। ਉਸ ਵੇਲੇ ਦੀ ਪ੍ਰਚਲਿਤ ਉਰਦੂ ਸ਼ੈਲੀ ਦੇ ਵਿੱਚ ਉਹਨਾਂ ਨੇ ਲਿਖਿਆ। ਔਰ ਇਹ ਜਦੋਂ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਉਹਨਾਂ ਨੇ ਪੂਰਾ ਦੱਸਿਆ ਵੇਰਵਾ ਦੇ ਕੇ ਕਿ ਕੀ ਹੋਇਆ, ਔਰ ਤੁਸੀਂ ਹਰ ਉਹਨਾਂ ਦੇ ਕਪਲੇਟ ਦੇ ਉੱਤੇ ਅਥਰੂ ਘੇਰਦੇ ਹੋ, ਉਸ ਤੋਂ ਬਿਨਾਂ ਅੱਗੇ ਤੁਸੀਂ ਤੁਰ ਹੀ ਨਹੀਂ ਸਕਦੇ। ਤੇ ਅਖੀਰਲੇ ਕਪਲੇਟਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਸਾਹਿਬਜ਼ਾਦੇ ਸ਼ਹੀਦ ਹੋਏ, ਪਰ ਸ਼ਹੀਦੀ ਤੋਂ ਪਹਿਲਾਂ ਜੋ ਉਹਨਾਂ ਦਾ ਮੈਸੇਜ ਸੀ ਉਹ ਇਹ ਸੀ ਕਿ ਹਮ ਜਾਨ ਦੇ ਕੇ औरों की जान बचा चले, सिक्खी की नींव हम है सरों पर उठा चले, गुरियाई का है किस्सा जहां में बना चले, सिंगों की सल्तनत का है पौधा लगा चले, गद्दी से ताजो तख्त बस अब कौम पाएगी, दुनिया से जालिमों का ਨਿਸ਼ਾਨ ਤੱਕ ਮਿਟਾਏਗੀ। ਹੁਣ ਨੀਹਾਂ ਥੱਲੇ ਰੱਖੀਆਂ ਜਾਂਦੀਆਂ। ਉਹਨਾਂ ਨੇ ਕਿਹਾ ਆਪਣੀਆਂ ਸ਼ਹਾਦਤਾਂ ਦੇ ਨਾਲ ਸਿਰਾਂ ਦੇ ਉੱਤੇ ਅਸੀਂ ਨੀਂਹ ਚੁੱਕ ਲਈ ਹੈ ਸਿੱਖੀ ਦੀ, ਔਰ ਹੁਣ ਉਹ ਵਕਤ ਆਏਗਾ ਕਿ ਇਹ ਸਾਡੀਆਂ ਸ਼ਹਾਦਤਾਂ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਪਰ ਇਸ ਲਈ ਕਦੇ ਵੀ ਸਿੱਖਾਂ ਦੇ ਦਿਲਾਂ ਚੋਂ
ਨਾ ਕਦੇ ਚਮਕੌਰ ਦੀ ਕੱਚੀ ਗੜੀ ਜਿਹੜੀ 1.25 ਲੱਖ ਨਾਲ ਜੂਝਣ ਦੀ ਸਪਿਰਿਟ ਦਿੰਦੀ ਹੈ, ਨਾ ਕਦੇ ਉਹ ਗੜੀ ਆਲੋਪ ਹੋਈ ਹੈ, ਨਾ ਉਹ ਸਰਹੰਦ ਦੀ ਖੂਨੀ ਕੰਧ ਜਿਹਦੇ ਚ 10ਵੇਂ ਪਾਤਸ਼ਾਹ ਦੇ ਫਰਜ਼ੰਦ ਜਿਹੜੇ ਨੇ ਹੱਸ ਕੇ ਨੀਹਾਂ 'ਚ ਚਿਣੇ ਜਾਂਦੇ ਨੇ। ਔਰ ਇਹੀ ਮੈਸੇਜ ਹੈ। ਔਰ ਅੱਜ ਜਦੋਂ ਕਿ ਅਸੀਂ ਪਿਛਲੇ 73 ਸਾਲ ਤੋਂ ਇਸ ਗੁਲਾਮੀ ਨੂੰ ਜਿਹਦੇ 'ਚ ਸਾਡੇ ਹੱਥਾਂ 'ਚ ਹੱਥਕੜੀਆਂ, ਪੈਰਾਂ 'ਚ ਬੇੜੀਆਂ, ਔਰ ਇਹ ਜਿਹੜੀ ਅਖੀਰਲੀ ਜੰਗ ਇਸ ਵੇਲੇ ਲੜੀ ਜਾ ਰਹੀ ਹੈ ਇਕਨੋਮਿਕਲ ਜੈਨੋਸਾਈਡ ਦੀ, ਕਿਉਂਕਿ ਇਹ ਨਹੀਂ ਹੈ ਕਿ ਪਹਿਲੀ ਵਾਰ ਚੈਲੰਜ ਹੈ। ਫਿਜ਼ੀਕਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ, ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ, ਇੱਕ ਪੂਰੀ ਜਨਰੇਸ਼ਨ ਮਾਰ ਦੇਣੀ, ਇੱਕ ਡਰੱਗਸ ਦੇ ਹਵਾਲੇ ਕਰਕੇ ਅੱਧਿਆਂ ਨੂੰ ਦੌੜਨ ਤੇ ਮਜਬੂਰ ਕਰ ਦੇਣਾ, ਜਿਹਨੂੰ ਮਾਈਗ੍ਰੇਸ਼ਨ ਕਿਹਾ ਜਾਂਦਾ। ਮਾਈਗ੍ਰੇਸ਼ਨ ਕਦੇ ਵੀ ਨਾਰਮਲ ਹਾਲਤ 'ਚ ਨਹੀਂ ਹੁੰਦੀ। ਔਰ ਤੁਸੀਂ ਜੇ ਪੋਲੀਟੀਕਲ ਪਾਵਰ ਦੀ ਗੱਲ ਕਰਨੀ ਹੋਏ, ਬਹੁਤ ਵਾਰ ਇਹ ਰਾਜ ਦੀਆਂ ਕੀ ਬਰਕਤਾਂ ਹੁੰਦੀਆਂ ਜਾਂ ਪੋਲੀਟੀਕਲ ਪਾਵਰ ਦੀਆਂ ਕੀ ਬਰਕਤਾਂ ਹੁੰਦੀਆਂ, ਇਹਨਾਂ 72-73 ਸਾਲਾਂ 'ਚ ਪਾਕਿਸਤਾਨ ਦੇ 22 ਕਰੋੜ ਆਵਾਮ ਜਿਨ੍ਹਾਂ 'ਚ ਮੈਜੋਰਿਟੀ ਮੁਸਲਮਾਨ ਨੇ, ਉਹਨਾਂ ਦੀ ਹਾਲਤ ਦੇਖ ਲਓ, ਤੇ ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨ, ਉਹਨਾਂ ਦੀ ਦਸ਼ਾ ਦੇਖ ਲਓ। ਉਸ ਤੋਂ ਅੰਦਾਜ਼ਾ ਹੋ ਜਾਏਗਾ ਕਿ ਆਜ਼ਾਦੀ ਕਿੰਨਾ ਵੱਡੀ ਗਿਫਟ ਹੁੰਦੀ ਹੈ, ਕਿ ਕਿਵੇਂ ਉਹਦੇ ਨਾਲ ਤੁਹਾਡੀ ਕੌਮਾਂ ਦੀ ਤਕਦੀਰ ਜੁੜੀ ਹੁੰਦੀ ਹੈ, ਕੌਮਾਂ ਦੀ ਤਕਦੀਰ ਬਦਲ ਜਾਂਦੀ। ਇਹ ਨਹੀਂ ਹੈ ਕਿ ਭਾਰਤ 'ਚ ਮੁਸਲਮਾਨ 5 ਵੇਲੇ ਨਮਾਜ਼ ਨਹੀਂ ਪੜ੍ਹ ਸਕਦੇ ਜਾਂ ਉਹਨਾਂ ਦੀਆਂ ਮਸੀਤਾਂ ਨਹੀਂ, ਪਰ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਉਹਨਾਂ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਨਹੀਂ ਹੈ। ਔਰ ਇੰਨੀ ਵੱਡੀ ਗਿਣਤੀ ਹੁੰਦਿਆਂ ਵੀ ਜਿਹੜਾ ਹੈ ਉਹਨਾਂ ਦਾ ਕੀ ਹਾਲ ਹੈ। ਤੇ ਸਿੱਖਾਂ ਦਾ, ਈਸਾਈਆਂ ਦਾ, ਦਲਿਤਾਂ ਦਾ, ਉਹ ਅਕਸਰ ਅਸੀਂ ਰੋਜ਼ਾਨਾ ਪ੍ਰੋਗਰਾਮਾਂ 'ਚ ਕਰਦੇ ਹਾਂ, ਪਰ ਅੱਜ ਕਿਉਂਕਿ ਕਾਇਦੇ ਆਜ਼ਮ ਦੇ ਜਨਮ ਦਿਨ ਨਾਲ ਰਿਲੇਟਡ ਵੀ ਅਸੀਂ ਗੱਲ ਕਰ ਰਹੇ ਹਾਂ, ਤੇ ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਭਾਈ ਅਸੀਂ ਦੇਖੀਏ ਕਿ ਆਜ਼ਾਦੀ ਦੀਆਂ ਕੀ ਨੇਮਤਾਂ ਹੁੰਦੀਆਂ ਨੇ। ਸੋ ਇਹ ਸਾਰੇ ਕਿਸਮ ਦੇ ਜੈਨੋਸਾਈਡ, ਫਿਜ਼ੀਕਲ ਔਰ ਇਕਨੋਮਿਕਲ, ਪਹਿਲਾਂ ਵੀ ਉਹਨਾਂ ਨੇ ਜਦੋਂ ਪੰਜਾਬ ਦਾ ਦਰਿਆਈ ਪਾਣੀ ਲੁੱਟ ਕੇ ਜਿਹੜਾ ਮੁਫਤ ਹਰਿਆਣਾ ਔਰ ਰਾਜਸਥਾਨ ਜਿਹੜੇ ਨਾਨ ਰਾਈਪੇਰੀਅਨ ਸਟੇਟਸ ਨੇ ਉਹਨਾਂ ਦੇ ਹਵਾਲੇ ਕੀਤਾ, ਤੇ ਹੁਣ ਜਿਹੜੇ 85% 85% ਪੰਜਾਬ ਦੇ ਕਿਸਾਨ ਜਿਨ੍ਹਾਂ ਚੋਂ ਅੱਗੋਂ 95% ਸਿੱਖ ਨੇ, ਉਹਨਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ। ਕੋਈ ਫਿਊਡਲ ਸਿਸਟਮ ਨਹੀਂ ਹੈ, ਕੋਈ ਜ਼ਮੀਂਦਾਰਾ ਨਹੀਂ ਹੈ ਵੱਡਾ। 5 ਏਕੜ ਤੋਂ ਵੀ ਘੱਟ ਦਾ ਮਤਲਬ ਹੈ ਕਿ ਉਨੇ ਕੁ ਦਾਣੇ ਪੈਦਾ ਕਰ ਸਕਣੇ ਜਿਹੜੇ ਕਿ ਹਾਂ ਭਾਵੇਂ ਕੋਈ 1 ਏਕੜ ਦਾ ਵੀ ਮਾਲਕ ਹੈ, ਉਹ ਜ਼ਿਮੀਂਦਾਰ ਹੈ। ਪਰ ਹੁਣ ਜਿਹੜੀ ਨੀਤੀ ਹੈ, ਕਿਉਂਕਿ ਇਹ ਸਾਡਾ ਪ੍ਰਾਈਡ ਤੋੜਨਾ ਚਾਹੁੰਦੇ ਨੇ, ਟੈਂ ਤੋੜਨਾ ਚਾਹੁੰਦੇ ਨੇ ਇਕਨੋਮਿਕਲੀ, ਤਾਂ ਉਹਨਾਂ ਨੇ ਆਲਰੇਡੀ ਇੱਕ ਸਿਆਰੇ ਬਣਾਇਆ ਹੋਇਆ। ਅਦਰਵਾਈਜ਼ ਹਜ਼ਾਰਾਂ ਕਿਸਾਨਾਂ ਨੇ ਇਸ 1 ਦਹਾਕੇ ਜਾਂ 2 ਦਹਾਕਿਆਂ 'ਚ ਕਿਉਂ ਖੁਦਕੁਸ਼ੀਆਂ ਕੀਤੀਆਂ ਜੇ ਇਕਨੋਮਿਕਲ ਇੰਨੀ ਪ੍ਰੋਸਪੈਰਿਟੀ ਸੀ। ਔਰ ਲੱਖਾਂ ਜਿਹੜੇ ਨੌਜਵਾਨ ਨੇ ਉਹ ਕਿਉਂ, ਬੱਚੇ ਬੱਚੀਆਂ ਦੋਨੋਂ ਹੀ, ਉਹ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ, ਅਮਰੀਕਾ 'ਚ ਕਿਉਂ ਜਿਹੜਾ ਉਹ 30-30 ਲੱਖ ਰੁਪਈਆ ਉਹ ਜ਼ਮੀਨ ਵੀ ਵੇਚ ਕੇ ਏਜੰਟਾਂ ਦੇ ਹਵਾਲੇ ਕਰਕੇ ਤੇ ਉਹ ਉਹਨਾਂ ਡਾਰਕ ਰਾਊਟਸ ਦੇ ਉੱਤੇ ਤੁਰ ਪੈਂਦੇ ਨੇ ਕਿ ਇਹਨਾਂ ਮੁਲਕਾਂ 'ਚ, ਕਿਉਂਕਿ ਆਲਰੇਡੀ ਸਾਡਾ ਮਾਈਟ ਉਹਨਾਂ ਨੇ ਇਕਨੋਮਿਕਲ ਮਾਈਟ ਉੱਥੇ ਖਤਮ ਕੀਤਾ ਹੋਇਆ ਹੈ। ਪਰ ਜਿਹੜਾ ਹੁਣ ਰਹਿੰਦ ਖੂੰਦ ਹੈ ਉਹਨੂੰ ਵੀ ਡਿਸਟਰੋਏ ਕਰਨ ਦੀ ਲਾਈਨ ਹੈ। ਔਰ 2 ਮਹੀਨੇ ਤੋਂ ਜ਼ਿਆਦਾ ਪੰਜਾਬ 'ਚ ਬੈਠੇ ਰਹੇ ਕਿਸਾਨ, ਰੇਲਵੇ ਟਰੈਕਾਂ ਤੇ, ਟੋਲ ਪਲਾਜ਼ਿਆਂ ਤੇ, ਹੁਣ ਲਗਭਗ 1 ਮਹੀਨਾ ਹੋ ਗਿਆ। ਔਰ ਅੱਜ ਜਦੋਂ ਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਮੈਰੀ ਕ੍ਰਿਸਮਸ ਦੀ ਗੱਲ ਹੋ ਰਹੀ ਹੈ, ਪਾਕਿਸਤਾਨ ਦੇ ਵਿੱਚ ਅੱਜ ਨੈਸ਼ਨਲ ਹੌਲੀਡੇ ਹੈ ਔਰ ਉਹਨਾਂ ਦੇ ਸਾਰੇ ਹੀ ਮੁਲਕ ਦੇ ਵਿੱਚ ਟ੍ਰਿਬਿਊਟ ਦਿੱਤੀ ਗਈ ਹੈ ਕਾਇਦੇ ਆਜ਼ਮ ਨੂੰ। ਇੱਧਰ ਵੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਵੀ ਉਹਨਾਂ ਨੇ ਕੱਢ ਲਿਆ ਸੀ ਕਿ ਜੀ ਉਹ 25 ਤਰੀਕ ਨੂੰ ਹੈ ਸੀ ਕਿ ਨਹੀਂ ਸੀ। ਕਈ ਵਾਰੀ ਤੁਸੀਂ ਸੈਲੀਬ੍ਰੇਸ਼ਨ ਦੇ ਨਾਂ ਥੱਲੇ ਵੱਡਾ ਵੀ ਸਾਬਤ ਕਰਨਾ ਚਾਹੁੰਦੇ ਹੋ। ਔਰ ਇਹ ਆਸ ਸੀ ਕਿ ਭਾਈ ਸ਼ਾਇਦ ਜਿਹੜਾ ਕਿਸਾਨਾਂ ਦੀ ਸਫਰਿੰਗ ਹੈ ਇਸ ਸਾਰੇ ਪੀਰੀਅਡ ਦੀ, ਲੱਖਾਂ ਕਿਸਾਨ ਜਿਨ੍ਹਾਂ ਦੀਆਂ ਕਹਾਣੀਆਂ ਸੋਸ਼ਲ ਮੀਡੀਆ ਤੇ ਵੀ ਨੇ, ਬੇਸ਼ੱਕ ਗੋਦੀ ਮੀਡੀਆ ਜਿਹੜਾ ਉਸ ਨੇ ਪੂਰਾ ਜਿਹੜਾ ਉਸ ਦੇ ਉੱਤੇ ਪਰਦਾ ਪਾਇਆ ਹੋਇਆ ਹੈ ਕਿ ਭਾਈ ਹੋ ਸਕਦਾ, ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀ ਜੀ ਕਿ ਵਾਜਪਾਈ ਦਾ ਜਨਮ ਦਿਨ ਅਸੀਂ ਮਨਾਵਾਂਗੇ ਪਾਰਲੀਮੈਂਟ ਦੇ ਸੈਂਟਰਲ ਹਾਲ 'ਚ ਵੀ। ਭਾਰਤ ਭਰ ਦੇ ਵਿੱਚ ਜਿਹੜਾ ਇੰਨਾ ਵੱਡਾ ਪ੍ਰੋਪੇਗੈਂਡਾ ਨੈਟਵਰਕ ਮੋਦੀ ਨੇ ਖੜਾ ਕੀਤਾ ਹੋਇਆ ਹੈ ਕਿ ਉਸ ਦੇ ਵਿੱਚ ਜਿਹੜਾ ਉਹ ਜਿੱਥੇ ਇਹਨਾਂ ਦੀ ਬਹੁਤ ਸਾਰੀਆਂ ਸਟੇਟਾਂ 'ਚ ਤਾਂ ਇਹਨਾਂ ਦੀਆਂ ਹਕੂਮਤਾਂ ਨੇ, ਔਰ ਪਹਿਲਾਂ ਇਹ ਡਰਾਮਾ ਕੀਤਾ ਕਿ ਜੀ ਅਸੀਂ 18,000 ਕਰੋੜ ਜਿਹੜਾ ਹੈ ਉਹ ਕਿਸਾਨਾਂ ਦੇ ਖਾਤੇ 'ਚ ਜਾਏਗਾ ਔਰ ਉਹਦੀ ਰਜਿਸਟ੍ਰੇਸ਼ਨ ਲਈ ਵੈਬਸਾਈਟ ਬਣਾਤਾ। ਫਿਰ ਕਲੇਮ ਕਰਤਾ ਜੀ ਕਿ 9 ਕਰੋੜ ਕਿਸਾਨ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਾਇਆ ਜਿਨ੍ਹਾਂ ਦੇ ਅਕਾਊਂਟ 'ਚ 18,000 ਕਰੋੜ ਰੁਪਈਆ ਜਾਣਾ ਔਰ ਮੋਦੀ ਐਡਰੈਸ ਕਰੇਗਾ। ਔਰ ਇਹਨਾਂ ਨੇ ਯਕੀਨੀ ਬਣਾਇਆ ਦਿੱਲੀ ਦੇ ਵਿੱਚ ਵੀ, ਦੂਜੇ ਵੀ
ਸਾਰੇ ਮਿਨਿਸਟਰਾਂ ਨੂੰ ਡਿਸਟ੍ਰਿਕਟ ਲੈਵਲ ਸਟੇਟਾਂ ਦੇ ਵਿੱਚ ਕਿ ਤੁਸੀਂ ਲੋਕਾਂ ਦੇ ਵਿੱਚ ਇਕੱਠੇ ਕਰੋ ਲੋਕ, ਔਰ ਕਿਸਾਨ ਜਾਲੀ ਜੇ ਬਣਾ ਕੇ ਉਹਨਾਂ ਦੇ ਆਪਣੇ ਵਰਕਰ ਹੀ ਆਰਐਸਐਸ ਦੇ ਖੜੇ ਕਰਕੇ ਕਿ ਜੀ ਮੋਦੀ ਐਡਰੈਸ ਕਰੇਗਾ, ਔਰ ਉਹਨੇ ਕੀਤਾ ਵੀ। ਔਰ ਕੁਛ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਇਹਨਾਂ ਨੂੰ ਇਵੈਂਟ ਮੈਨੇਜ ਕਰਨੀ ਆਉਂਦੀ ਹੈ, ਵੀ ਇਹਨਾਂ ਦੀ ਕਾਫੀ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕੱਚੀ ਹੋਈ ਹੈ ਇਸ ਇਸ਼ੂ ਤੇ ਸ਼ਾਇਦ ਇਹ ਵਾਜਪਾਈ ਦੇ ਬਹਾਨੇ ਨਾਲ ਉਹਦੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਦੇ ਨਾਂ ਥੱਲੇ ਕੁਛ ਨਾ ਕੁਛ ਜਿਹੜੀ ਹੈ ਬੈਕ ਆਫ ਲਾਈਨ ਰੱਖਣ ਜਾਂ, ਲੇਕਿਨ ਉਹੀ ਝੂਠ ਜਿਵੇਂ ਇਹ ਪਰੋਸ ਰਹੇ ਨੇ ਇੰਨੇ ਸਾਰੇ ਪੀਰੀਅਡ ਦੇ ਵਿੱਚ, ਉਵੇਂ ਹੀ ਮੋਦੀ ਨੇ ਉਸੇ ਤਰ੍ਹਾਂ ਜਿਵੇਂ ਝੂਠਾ ਬੰਦਾ ਜਿਹੜਾ ਹੈ ਉਹ ਗਰਜਦਾ ਹੈ ਉਹ ਇਹ ਦੱਸਣ ਦੇ ਲਈ ਕਿ ਭਾਈ ਮੈਂ ਬਹੁਤ ਸੱਚਾ ਹਾਂ, ਉਹੀ ਉਹਦਾ ਅੰਦਾਜ਼, ਉਹੀ ਉਸ ਦਾ ਝੂਠ ਬੋਲਣ ਦਾ, ਜਿਵੇਂ ਕਦੇ 15-15 ਲੱਖ ਜਿਹੜਾ ਉਹ ਬੈਂਕ ਖਾਤਿਆਂ 'ਚ ਲਿਆਂਦਾ ਸੀ, ਜਿਵੇਂ ਪੁਲਵਾਮਾ ਦੀ ਆੜ ਥੱਲੇ ਦੇਸ਼ ਭਗਤੀ ਦੇ ਨਾਂ ਥੱਲੇ ਉਹਨੇ ਆਪਣਾ ਸੌਦਾ ਵੇਚਿਆ ਸੀ, ਉਵੇਂ ਹੀ ਅੱਜ ਉਹਨੇ ਫੇਰ ਉਹੀ ਟੋਨ ਔਰ ਉਹੀ ਲੈਵਲ ਦੇ ਉੱਤੇ ਜਿਵੇਂ ਬੋਲੀ ਇੱਕ ਹੈ ਲੇਕਿਨ ਤਰਜ ਵੱਖੋ ਵੱਖਰੀ ਹੈ। ਔਰ ਅਸੀਂ ਉਹਨਾਂ ਦੀਆਂ ਹੈਡਲਾਈਨਸ ਹੀ ਪੜ੍ਹਾਂਗੇ ਕਿ ਕਿਵੇਂ ਕਿਨੇ ਕਿਸ ਤਰਜ ਦਾ ਬਿਆਨ ਦਿੱਤਾ ਹੈ। ਪਹਿਲਾਂ ਇਹਨਾਂ ਦਾ ਬੱਚੇ ਜਮੂਰਿਆਂ ਦੀ ਗੱਲ ਕਰਨ ਤੋਂ ਪਹਿਲਾਂ ਵੱਡੇ ਮਦਾਰੀ ਜਿਹਨੇ ਡੁਗਡੁਗੀ ਵਜਾਈ ਹੋਈ ਸੀ ਕਿ ਇਸ ਦਿਨ ਉਹਨੇ ਜਿਹੜਾ ਉਹ ਇੰਨੇ 18,000 ਕਰੋੜ ਜਿਹੜਾ ਉਹ ਖਾਤਿਆਂ 'ਚ ਪਾਣਾ, ਔਰ ਜਿਹੜੀ ਉਹਨੇ ਅੱਜ ਜਿਹੜਾ ਇਸ ਡੁਗਡੁਗੀ ਮਾਸਟਰ ਨੇ ਝੋਲੇ 'ਚੋਂ ਸੱਪ ਕੱਢਿਆ ਉਹ ਇਹੀ ਹੈ, ਪੋਲੀਟੀਕਲ ਰਾਈਵਲਸ ਮਿਸਯੂਜ਼ਿੰਗ ਫਾਰਮਰਸ ਪ੍ਰੋਟੈਸਟ ਟੂ ਪੁਸ਼ ਦੇਅਰ ਏਜੰਡਾ, ਗਵਰਨਮੈਂਟ ਵਿਲਿੰਗ ਟੂ ਟਾਕ। ਉਹਨਾਂ ਨੇ ਕਿਹਾ ਜੀ ਇਹ ਗੁੰਮਰਾਹ ਨੇ ਕਿਸਾਨ, ਔਰ ਇਹ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਇਹ ਇਹਨਾਂ ਨੂੰ ਖਰਾਬ ਕਰ ਰਹੀਆਂ, ਔਰ ਉਹਨਾਂ ਨੂੰ ਜਿਹੜਾ ਖੁਦ ਮਗਰਮੱਛ ਵੀ ਸ਼ਰਮਿੰਦਾ ਹੋਣਾ ਹੈ ਕਿ ਯਾਰ ਮੇਰੇ ਅਥਰੂਆਂ ਨੂੰ ਤਾਂ ਐਵੇਂ ਹੀ ਉਹਨਾਂ ਨੇ ਬਣਾ ਦਿੱਤਾ, ਮੈਂ ਤਾਂ ਚਲੋ ਉਹ ਵੈਟ ਹੁੰਦੀਆਂ ਨੇ ਅੱਖਾਂ ਤੇ ਇਹ ਠੀਕ। ਔਰ ਮੋਦੀ ਇਹ ਕਹਿ ਰਿਹਾ ਹੈ ਕਿ ਅਕਿਊਜ਼ਿੰਗ ਆਪੋਜੀਸ਼ਨ ਆਫ ਲਾਈਂਗ, ਮਿਸਲੀਡਿੰਗ, ਸ਼ੈਡਿੰਗ crocodile tears, destroying the country's economy, doing event management and not allowing dialogue to take place between the government and the farmers for narrow political gains। ਹੁਣ ਤੁਸੀਂ ਇਹ ਜਿੰਨੇ ਲਫ਼ਜ਼ ਨੇ ਕਹੇ ਨੇ ਇਹਦੇ ਉੱਤੇ ਮੋਦੀ ਦਾ ਨਾਂ ਲਿਖ ਦਿਓ ਤੇ ਲੱਗੇਗਾ ਕਿ ਵੀ ਇਹ ਸਾਰੇ ਹੀ ਮੋਦੀ ਔਰ ਉਹਦੀ ਪਾਰਟੀ ਤੇ ਢੁਕਦੇ ਨੇ, ਕਿ ਖੁੱਲ ਕੇ ਝੂਠ ਬੋਲ ਰਹੇ ਨੇ, ਗੁੰਮਰਾਹ ਕਰ ਰਹੇ ਨੇ, ਮਗਰਮੱਛ ਤੋਂ ਵੀ ਬਦਤਰ ਕਿਸਮ ਦੇ ਅਥਰੂ ਕੇਰ ਰਹੇ ਨੇ, ਇਹ ਦੇਸ਼ ਦੀ ਆਰਥਿਕਤਾ ਡਿਸਟਰੋਏ ਕਰਕੇ ਅਡਾਨੀ ਅੰਬਾਨੀ ਦੇ ਹਵਾਲੇ ਕਰ ਰਹੇ ਨੇ। ਔਰ ਇਵੈਂਟ ਮੈਨੇਜਮੈਂਟ ਜਿਹਦੇ ਮਾਸਟਰ ਨੇ ਹੁਣ ਤੱਕ ਜੋ ਇਹਨਾਂ ਨੇ ਕੀਤਾ ਇਵੈਂਟ ਮੈਨੇਜਮੈਂਟ ਹੀ ਕੀਤਾ, ਔਰ ਇਹਦੇ ਬਾਵਜੂਦ ਕਿ ਕਿਸਾਨ ਬਾਰ-ਬਾਰ ਸੀਰੀਅਸ ਡਾਇਲੌਗ ਕਰਨਾ ਚਾਹੁੰਦੇ ਨੇ, 6 ਵਾਰ ਇਹਨਾਂ ਨੇ ਗੱਲਬਾਤ ਦਾ ਜਿਹੜਾ ਉਹ ਨਟੰਕੀ ਕੀਤੀ, ਔਰ ਕਿਸਾਨ ਜਿਹੜੇ ਨੇ ਉਹ ਬੇਸ਼ੱਕ ਨਿਰਾਸ਼ ਵੀ ਹੁੰਦੇ ਨੇ ਪਰ ਕਦੇ ਵੀ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਗੱਲਬਾਤ ਨਹੀਂ ਕਰਨੀ। ਉਹਨਾਂ ਨੇ ਕਿਹਾ ਜੀ ਬਿਲਕੁਲ ਇਹ ਅਸੀਂ ਦੇਖ ਲਿਆ ਵੀ ਹਰ ਵਾਰ ਜਿਹੜਾ ਉਹ ਅਸੀਂ ਦੇਖਦੇ ਹਾਂ ਵੀ ਉਹੀ ਝੂਠ ਪਰੋਸਿਆ ਹੁੰਦਾ। ਉਹਨਾਂ ਨੇ ਕਿਹਾ ਜੀ ਯਸ ਔਰ ਨੋ ਇਸ ਦੇ ਉੱਤੇ ਗੱਲ ਕਰੋ, ਔਰ ਇਹ ਉਹ ਕਹਿ ਰਿਹਾ कि हमारी सरकार किसान के हित में उनसे बात करने के लिए तैयार है, लेकिन बात मुद्दों पर होगी। वो ਜਿਹੜੇ ਨੇ ਬੇਮੁੱਦਾ ਨੇ ਉਹਨਾਂ ਦਾ ਕਹਿਣਾ ਜੀ ਸਾਨੂੰ ਕੁਝ ਨਹੀਂ ਆ, 3 ਐਕਟ ਜਿਹੜੇ ਤੁਸੀਂ ਲਿਆਂਦੇ ਆਰਡੀਨੈਂਸ ਬਣਾ ਕੇ ਧੱਕੇ ਨਾਲ ਪਾਸ ਕਰਾਏ ਇਹ ਵਾਪਸ ਲਓ, ਅਸੀਂ ਘਰਾਂ ਨੂੰ ਚਲੇ ਜਾਵਾਂਗੇ। ਫਿਰ ਉਹ ਕਹਿੰਦਾ ਤਰਕ ਔਰ ਤੱਥੋਂ ਪਰ ਹੋਗੀ ਕਿ ਵੀ ਜਿਵੇਂ ਉਹਨਾਂ ਦੇ ਕੋਲ ਕਿਸਾਨਾਂ ਦਾ ਕੋਲ ਨਾ ਤਰਕ ਹੈ ਨਾ ਉਹਨਾਂ ਕੋਲ ਟਰੂਥ ਹੈ, ਔਰ ਉਹ ਇਹ ਕਹਿ ਰਿਹਾ ਕਿ ਭਾਈ ਲੌਜਿਕ ਐਂਡ ਫੈਕਟਸ ਦੇ ਨਾਲ ਅਸੀਂ ਗੱਲ ਕਰਾਂਗੇ। ਔਰ ਬਾਕੀ ਉਹ ਇਹ ਵੀ ਕਹਿ ਰਿਹਾ ਕਿ ਦੇਰ ਆਰ ਮੈਨੀ ਸੱਚੇ ਕਿਸਾਨ ਇਨ ਦਾ ਐਜੀਟੇਸ਼ਨ ਐਂਡ ਨਾਟ ਜਸਟ ਪੋਲੀਟੀਸ਼ੀਅਨ, ਲੇਕਿਨ ਸੱਚੇ ਕਿਸਾਨਾਂ ਨੂੰ ਪੋਲੀਟੀਸ਼ੀਅਨਸ ਨੇ ਜਿਹੜਾ ਉਹ ਗੁੰਮਰਾਹ ਕੀਤਾ ਹੋਇਆ, ਔਰ ਇਸ ਕਿਸਮ ਦਾ ਜਿਹੜਾ ਝੂਠ ਹੈ ਉਹ ਉਹਨਾਂ ਨੇ ਕਿਵੇਂ ਪਰੋਸਿਆ। ਔਰ ਉਹਦੇ 'ਚ ਤੁਸੀਂ ਦੇਖੋਗੇ ਕਿ ਜੇ ਇਹਨਾਂ ਦੇ ਹੁਣ ਇੱਕੋ ਬੋਲੀ ਪਰ ਤਰਜਾਂ ਅੱਡ-ਅੱਡ, ਅਮਿਤ ਸ਼ਾਹ ਕਹਿੰਦਾ no corporate can snatch away farmers land so long as Modi is PM, ਕਿ ਜੀ ਜਦੋਂ ਤੱਕ ਮੋਦੀ ਪ੍ਰਾਈਮ ਮਿਨਿਸਟਰ ਹੈ ਉਦੋਂ ਤੱਕ ਤਾਂ ਕੋਈ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਖੋਹ ਸਕਦਾ। ਹੁਣ ਤੁਸੀਂ ਜੇ ਇਹਨੂੰ ਵੀ ਫੇਸ 'ਚ ਲਾਓ ਕਿ ਵੀ ਕੱਲ ਨੂੰ ਮੋਦੀ ਨੇ ਨਹੀਂ ਰਹਿਣਾ ਤੇ ਜ਼ਮੀਨਾਂ ਤਾਂ ਅਡਾਨੀ ਅੰਬਾਨੀ ਉੱਥੇ ਹੀ ਰਹਿਣੇ ਨੇ, ਕਿਉਂਕਿ ਪ੍ਰਾਈਵੇਟਾਈਜ਼ ਤੁਸੀਂ ਕੰਟਰੈਕਟ ਕਰਕੇ, ਗੱਲ ਕਿਸਾਨ ਵੀ ਸਮਝਦੇ ਨੇ ਕਿ ਵੀ ਇਹ ਹੌਲੀ ਹੌਲੀ ਉਸ ਪੈ ਇਹਨਾਂ ਨੇ ਪਾ ਦੇਣਾ। ਇਹ ਤਾਂ ਨਹੀਂ ਹੈ ਵੀ ਕੱਲ ਨੂੰ ਜ਼ਮੀਨਾਂ ਖੋਹ ਲੈਣਗੇ, ਕੰਟਰੈਕਟ ਫਿਰ ਤੁਸੀਂ ਡਿਲੀਵਰ ਨਹੀਂ ਕਰ ਸਕੇ, ਕੁਆਲਿਟੀ ਉਹਨਾਂ ਨੇ ਡਿਸਾਈਡ ਕਰਨੀ ਹੈ, ਖੇਤੀ ਤੋਂ ਪਹਿਲਾਂ ਉਹਨਾਂ ਨੇ ਡਿਸਾਈਡ ਕਰਨਾ ਤੁਸੀਂ ਕੀ ਬੀਜੋ, ਤੁਸੀਂ ਬੀਜ ਦਿੱਤਾ ਉਹਨਾਂ ਨੇ ਕਹਿਣਾ ਨਹੀਂ ਇਹ ਕੁਆਲਿਟੀ ਨੂੰ ਰਿਜੈਕਟ ਕਰ ਦੇਣਾ, ਤੁਹਾਡੇ ਕੋਲ ਕੋਈ ਆਪਸ਼ਨਸ ਨਹੀਂ ਨੇ।
ਇਵੈਂਚੁਅਲੀ ਜਿਵੇਂ ਸ਼ਾਹੂਕਾਰ ਜਿਹੜਾ ਸੂਦਖੋਰ ਬਾਣੀਆਂ ਸੀ ਉਹ ਅੰਗੂਠੇ ਲਵਾ ਕੇ ਜਿਹੜਾ ਹੈ ਤੇ ਜ਼ੀਰੋਆਂ ਵਧਾਈ ਜਾਂਦਾ ਸੀ ਤੇ ਜ਼ਮੀਨਾਂ ਦਾ ਮਾਲਕ ਬਣ ਜਾਂਦਾ ਸੀ। ਐਗਜ਼ੈਕਟਲੀ ਉਹੀ ਪ੍ਰੋਸੈਸ ਹੈ। ਅਮਿਤ ਸ਼ਾਹ ਕਹਿ ਰਿਹਾ ਜੀ ਬਿਲਕੁਲ ਇਹ ਜਦੋਂ ਤੱਕ ਇਹ ਮੋਦੀ ਜਿਉਂਦਾ ਤੁਹਾਡੀਆਂ ਜ਼ਮੀਨਾਂ ਨਹੀਂ ਕੋਈ ਖੋਏਗਾ, ਮੁੜ ਕੇ ਖੋਹ ਲਾਂਗੇ ਅਸੀਂ। ਫਿਰ ਹੁਣ ਤੋਮਰ ਕਹਿੰਦਾ, ਤੋਮਰ ਅਰਜਿਸ ਪੰਜਾਬ ਫਾਰਮਰਸ ਟੂ ਐਂਡ ਪ੍ਰੋਟੈਸਟ ਰਿਜ਼ਿਊਮ ਟਾਕਸ। ਹੁਣ ਉਹ ਪੰਜਾਬ ਫਾਰਮਰਸ ਕਹਿ ਰਹੇ ਨੇ। ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਿ ਭਾਰਤ ਦੇ ਬਾਕੀ 29 ਸੂਬਿਆਂ ਦੇ ਕਿਸਾਨ ਬਹੁਤ ਖੁਸ਼ ਨੇ। ਜਿਹੜਾ 9 ਕਰੋੜ ਦਾ ਝੂਠ ਬੋਲਿਆ ਜਿਹਨੂੰ ਪਾਕਿਸਤਾਨੀ ਭਰਾ ਕਹਿੰਦੇ ਉਹਨੇ ਬੌਂਗੀ ਮਾਰੀ ਹੈ ਕਿ ਭਾਈ ਉਹ ਕਿੱਥੋਂ ਤੁਹਾਡੇ 9 ਕਰੋੜ ਇਹ ਦੱਸਣ ਦੇ ਲਈ। ਔਰ ਇਹ ਵੀ ਜਿਹੜਾ 18,000 ਕਰੋੜ ਇਹ ਕਈ ਵਾਰੀ ਅਨਾਉਂਸ ਹੋਇਆ, ਉਹੀ ਪਿਛਲਾ ਅਨਾਉਂਸ ਕਰੀ ਜਾਓ। ਔਰ ਜਿਵੇਂ ਅਸੀਂ ਕੱਲ ਦੱਸਿਆ ਸੀ ਕਿ ਭਾਈ ਕੁਛ ਨੂੰ ਮੱਧ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੇ ਖਾਤੇ 'ਚ ਪਾਏ 6-6,000 ਰੁਪਈਆ, ਹੁਣ ਉਹਨਾਂ ਨੂੰ 12-12,000 ਦੇ ਬਿੱਲ ਆ ਗਏ ਵਾਪਸ ਕੇ ਜੀ ਉਹ ਤੁਸੀਂ ਕਿਸਾਨ ਨਹੀਂ ਹੈਗੇ, ਤੁਸੀਂ ਇਨਕਮ ਟੈਕਸ ਨਹੀਂ ਦਿੰਦੇ ਔਰ ਇਹ ਵਾਪਸ ਕਰੋ। ਔਰ ਇਵੇਂ ਹੀ ਉਹਨਾਂ ਨੇ ਕਿਹਾ ਜੀ ਦੇਖੋ ਇੰਨੇ 9 ਕਰੋੜ ਕੋਈ ਉਹਨਾਂ ਨੂੰ ਪੁੱਛ ਸਕਦਾ ਅੱਛਾ ਸਿਰਫ 9 ਕਰੋੜ ਹੀ ਕਿਸਾਨ ਨੇ ਭਾਰਤ 'ਚ? 130 ਕਰੋੜ ਦੀ ਆਬਾਦੀ 'ਚ ਜੇ 60-70% ਕਿਸਾਨੀ ਦੇ ਉੱਤੇ ਲੋਕ ਡਿਪੈਂਡੈਂਟ ਕਰਦੇ ਨੇ, ਇਹਦਾ ਮਤਲਬ ਤੁਸੀਂ ਤਾਂ 1/10 ਵੀ ਨਹੀਂ ਲਿਆਏ ਜੇ ਤੁਸੀਂ ਕਾਊਂਟਰ ਆਰਗੂ ਕਰਨਾ ਹੋਏ। ਫਿਰ ਹੁਣ ਤੁਸੀਂ ਦੇਖੋ ਡਰਾਮੇਬਾਜ਼ੀ ਬਾਣੀਏ ਦਾ ਤਰਕ ਦੇਖੋ। ਰਾਜਨਾਥ ਸਿੰਘ ਖੁਦ ਜਿਹੜਾ ਚੀਫ ਮਿਨਿਸਟਰ ਹੈ ਯੂਪੀ ਦਾ, ਡਿਫੈਂਸ ਮਿਨਿਸਟਰ ਹੈ, ਉਹ ਕਹਿ ਰਿਹਾ ਲੈਟ ਫਾਰਮ ਲਾਜ਼ ਬੀ ਇੰਪਲੀਮੈਂਟਡ ਫॉर ਅ ਈਅਰ ਇਫ ਨਾਟ ਫਾਊਂਡ ਗੁੱਡ ਵਿਲ ਅਮੈਂਡ them। ਉਹ ਕਹਿੰਦੇ ਚਲੋ ਇਦਾਂ ਕਰੋ ਆਪਾਂ ਸੌਦਾ ਕਰ ਲੈਂਦੇ, ਸਮਝੌਤਾ ਕਰ ਲੈਂਦੇ, 1 ਸਾਲ ਲਈ ਲਾਗੂ ਕਰ ਦਿਓ ਕਾਨੂੰਨ ਤੇ ਜੇ ਨਾ ਚੰਗੇ ਹੋਏ ਤੇ ਫਿਰ ਅਸੀਂ ਉਹਨੂੰ ਸੋਧਾਂ ਕਰ ਦਿਆਂਗੇ। ਉਹ ਪਹਿਲਾਂ ਵੀ ਸੋਧਾਂ ਲੈ ਕੇ ਬੈਠੇ ਨੇ ਕਿ ਜੇ ਆ 15 ਸੋਧਾਂ ਕਰ ਲਓ, ਕਹਿੰਦੇ ਮਠਿਆਈ ਸਾਰੀ ਲੈ ਲਓ, ਡੱਬਾ ਸਾਡੇ ਕੋਲ ਸਾਡਾ ਰਹਿਣ ਦੇ ਉੱਤੇ ਲੇਬਲ। ਹੁਣ ਉਹ ਕਹਿੰਦਾ ਜੀ ਸਾਲ ਇਹਨੂੰ ਕਿਉਂ ਨਹੀਂ ਇਹ ਇਸ ਗੱਲ ਨੂੰ ਮੰਨਦੇ ਕਿ ਭਾਈ ਇਹਨਾਂ ਨੂੰ ਖਤਮ ਕਰੋ ਸਾਲ ਲਈ ਇਹਨੂੰ ਖਤਮ ਕਰੋ। ਦੈਨ ਤੁਸੀਂ ਕਿਸਾਨਾਂ ਨਾਲ ਜੇ ਪ੍ਰਾਈਵੇਟ ਸੈਕਟਰ ਵੀ ਹੋਣਾ ਚਾਹੁੰਦਾ ਹੈ ਕਿਸਾਨਾਂ ਦੀ ਸੈਟੀਸਫੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਆ ਡਾਇਲੌਗ ਕਰੋ। ਜੇ ਪਹਿਲਾਂ ਕਾਨੂੰਨ ਬਣਾਉਣ ਤੋਂ ਕਿਸਾਨਾਂ ਦੇ ਨਾਲ ਜਿਹੜਾ ਹੈ ਉਹ ਡਾਇਲੌਗ ਹੁੰਦਾ, ਆਪੋਜੀਸ਼ਨ ਨੂੰ ਭਰੋਸੇ 'ਚ ਲਿਆ ਹੁੰਦਾ ਤਾਂ ਸਿਚੁਏਸ਼ਨ ਨਹੀਂ ਸੀ ਬਣਨੀ। ਕਿਉਂਕਿ ਜਿਸ ਤੇਜ਼ੀ ਨਾਲ ਇਹ ਰਸ਼ ਕਰ ਰਹੇ ਨੇ ਮਕਸਦ ਹੀ ਇਹ ਹੈ ਕਿ ਇਹਨਾਂ ਨੇ ਅਡਾਨੀ ਅੰਬਾਨੀ ਨੂੰ ਜਿਹੜਾ ਹੈ ਉਹ ਉਹਨਾਂ ਦੇ ਹਵਾਲੇ ਕਰਨਾ ਹੈ ਸਾਰਾ ਕੁਝ। ਫਿਰ ਜਿਹੜਾ ਇਹ ਰਾਜਨਾਥ ਸਿੰਘ ਕਹਿ ਰਿਹਾ ਔਰ ਬਾਕੀ ਉਹਨਾਂ ਨੇ यूनियन मिनिस्टर अमित शाह, राजनाथ सिंह, प्रकाश जावड़ेकर, स्मृति ईरानी were among the leaders who separately interacted with farmers at various places across the country and together with the gathering listened to the Prime Minister's address। ਮੋਦੀ ਨੇ ਡਰਾਮਾ ਕੀਤਾ ਸੀ ਜੀ ਸਾਰੇ ਜਿੱਥੇ ਜਿੱਥੇ ਹੋਣ ਐਡਰੈਸ ਮੋਦੀ ਦਾ ਸੁਣ ਰਹੇ ਹੋਣਗੇ ਔਰ ਵਜ਼ੀਰਾਂ ਦੀਆਂ ਡਿਊਟੀਆਂ ਲਾਈਆਂ ਸੀ ਕਿ ਤੁਸੀਂ ਇੱਥੇ ਜਾਣਾ ਔਰ ਦੂਜੇ ਪਾਸੇ ਜਿਹੜਾ ਉਹ ਝੂਠ ਹੋਈ, ਤਰਜ਼ਾਂ ਵੱਖ-ਵੱਖ ਨੇ, ਬੋਲੀ ਇੱਕੋ ਹੀ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਨੇ ਆਪਣਾ ਕੰਮ ਕੀਤਾ ਹੈ। ਪੰਜਾਬ 'ਚ ਤਾਂ ਇਹਨਾਂ ਨੂੰ ਕਿਤੇ ਖੰਘਣ ਨਹੀਂ ਦਿੱਤਾ ਕਿਉਂਕਿ ਪੰਜਾਬ 'ਚ ਵੀ ਜਿਵੇਂ ਜਲੰਧਰ ਦੇ ਵਿੱਚ ਬੀਜੇਪੀ ਵਾਲੇ ਇਕੱਠੇ ਹੋਣਾ ਚਾਹੁੰਦੇ ਸੀ, ਫਾਰਮਰ ਲੀਡਰਸ ਲਾਠੀ ਚਾਰਜ ਡਿਊਰਿੰਗ ਪ੍ਰੋਟੈਸਟ ਆਊਟਸਾਈਡ ਬੀਜੇਪੀ ਲੀਡਰਸ ਰੈਜ਼ੀਡੈਂਸ ਇਨ ਜਲੰਧਰ, ਉੱਥੇ ਵੀ ਉਹਨਾਂ ਨੇ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਫਿਰ ਬਠਿੰਡਾ ਫਾਰਮਰਸ ਰੈਨਸੈਕ ਬੀਜੇਪੀ ਗੈਦਰਿੰਗ ਸੈਲੀਬ੍ਰੇਟਿੰਗ ਫਾਰਮਰ ਪੀਐਮਸ ਬਰਥ ਐਨੀਵਰਸਰੀ ਇਨ ਬਠਿੰਡਾ, ਔਰ ਬਠਿੰਡੇ 'ਚ ਵੀ ਜਿੱਥੇ ਇਕੱਠੇ ਹੋਏ ਸੀ ਇਹ ਬੀਜੇਪੀ ਵਾਲੇ ਉੱਥੇ ਉਹਨਾਂ ਨੇ ਦੌੜੂ ਦਿੱਤੇ। ਔਰ ਇਹ ਬਹੁਤ ਸਾਰੀਆਂ ਖਬਰਾਂ ਨੇ ਕਿ ਵੀ ਇਹ ਮੰਥ ਔਨ ਪ੍ਰੋਟੈਸਟਿੰਗ ਫਾਰਮਰਸ ਸ਼ੋ ਅਨਫਲੈਗਿੰਗ ਰਿਜ਼ੋਲਵ ਕਿ ਉਹਨਾਂ ਦਾ ਜਿਹੜਾ ਇਰਾਦਾ ਉਹ ਪੂਰਾ ਪੁਖਤਾ ਹੈ, ਉਹਦੇ 'ਚ ਕੋਈ ਕਮੀ ਨਹੀਂ ਆਈ। ਔਰ ਦੂਸਰੇ ਪਾਸੇ ਜਿਸ ਕਿਸਮ ਦੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ ਹਰਿਆਣੇ ਦੇ ਵਿੱਚ ਫਾਰਮਰਸ ਟੇਕ ਓਵਰ ਟੋਲ ਪਲਾਜ਼ਾਸ ਅਕ੍ਰੋਸ ਹਰਿਆਣਾ, ਉਹਨਾਂ ਨੇ ਹਰਿਆਣੇ ਦੇ ਸਾਰੇ ਟੋਲ ਪਲਾਜ਼ੇ ਲੈ ਲਏ। ਔਰ ਜਿਵੇਂ ਕੱਲ ਅਸੀਂ ਦੇਖਿਆ ਕਿ ਇੱਕ ਥਾਂ ਤੇ ਖੱਟੜ ਉਤਰਨਾ ਚਾਹੁੰਦਾ ਸੀ ਹੈਲੀਕਾਪਟਰ ਤੇ ਕਿਸੇ ਫੰਕਸ਼ਨ ਨੂੰ ਕਰਨ ਲਈ ਤੇ ਉਹ ਪਿੰਡ ਵਾਲਿਆਂ ਨੇ ਜਿਹੜਾ ਉਹਨਾਂ ਨੇ ਕਿਹਾ ਜੀ ਕਾਰਾਂ ਦਾ ਕਾਫਲਾ ਤਾਂ ਪਹਿਲਾਂ ਹੀ ਰੁਕਿਆ ਸੀ ਅੰਬਾਲੇ ਦੇ ਨੇੜੇ ਕਾਲੇ ਝੰਡੇ ਦਿਖਾ ਕੇ, ਤੇ ਉਹਨਾਂ ਨੇ ਪਿੰਡ ਵਾਲਿਆਂ ਨੇ ਜਿਹੜਾ ਹੈਲੀਪੈਡ ਸੀ ਉਹ ਹੀ ਪੱਟ ਦਿੱਤਾ ਸਾਰਾ, ਜਿਵੇਂ ਇਹਨਾਂ ਨੇ ਸੜਕਾਂ ਪੱਟੀਆਂ ਸੀ ਕਿ ਵੀ ਕਿਸਾਨ ਦਿੱਲੀ ਨਾ ਪਹੁੰਚ ਸਕਣ। ਔਰ ਉਸ ਸਾਰੇ ਦੇ ਨਾਲ ਜਿਹੜਾ ਹੈ ਉਹਨਾਂ ਨੇ ਉਹਨੂੰ ਉਤਰਨ ਨਹੀਂ ਦਿੱਤਾ ਔਰ ਉਹਨੂੰ ਆਪਣਾ ਜਿਹੜਾ ਫੰਕਸ਼ਨ ਆ ਉਹ ਕੈਂਸਲ ਕਰਨਾ ਪਿਆ। ਔਰ ਇਸੇ ਤਰ੍ਹਾਂ ਪ੍ਰਕਾਸ਼ ਜਾਵੜੇਕਰ ਦਾ ਬਿਆਨ ਹੈ ਐਮਐਸਪੀ ਐਂਡ ਐਡਮਿਨਿਸਟ੍ਰੇਟਿਵ ਮੂਵ, ਉਹਨੇ ਕਿਹਾ ਜੀ ਪਿਛਲੇ 55 ਸਾਲ ਤੋਂ ਐਮਐਸਪੀ ਚੱਲ ਹੀ ਰਿਹਾ, ਅਸੀਂ ਕਿਹੜਾ ਕਿਹਾ ਵੀ ਅਸੀਂ ਖਤਮ ਕਰਾਂਗੇ। ਲੇਕਿਨ ਬਿਲਕੁਲ ਜਿਹੜਾ ਕਾਂਗਰਸ ਦੇ ਸਪੋਕਸਪਰਸਨ ਦੀ ਇਸ ਤੇ ਠੀਕ ਟੇਕ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਸੈਂਟਰ ਨਾਟ ਵਿਲਿੰਗ ਟੂ ਸੋਲਵ ਫਾਰਮਰਸ ਇਸ਼ੂ ਵਾਂਟਸ ਟੂ ਵੀਅਰ them ਡਾਊਨ ਕਾਂਗਰਸ।
ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਥਕਾ ਦੇਣਾ ਚਾਹੁੰਦੇ ਨੇ, ਇਹਨਾਂ ਦੀ ਨੀਅਤ ਜਿਹੜੀ ਹੈ ਬਦਨੀਅਤ ਹੈ, ਇਹ ਕੋਈ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ। ਹਾਲਾਂ ਫਾਰਮਰ ਯੂਨੀਅਨਸ ਨੇ ਫਿਰ ਕਿਹਾ ਕਿ ਅਸੀਂ ਸੈਚਰਡੇ ਅਗੇਨ ਬੈਠਾਂਗੇ, ਜਿਹੜੀ ਫਰੈਸ਼ ਟਾਕ ਆਫਰ ਹੈ ਜਿਹਦੇ 'ਚ ਕੋਈ ਨਾ ਥਾਂ ਦੱਸੀ ਹੈ, ਨਾ ਵਕਤ ਹੈ, ਨਾ ਮੁੱਦਾ ਹੈ, ਪਰ ਕਿਸਾਨ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਭਾਈ ਇਵੇਂ ਲੱਗੇ ਕਿ ਅਸੀਂ ਜਿਵੇਂ ਇਸ ਸਾਰੇ ਨੂੰ ਜਿਹੜਾ ਉਹ ਅਵੋਇਡ ਕਰ ਰਹੇ ਹਾਂ, ਕਿਸੇ ਵੀ ਗੱਲਬਾਤ ਤੋਂ ਭੱਜ ਰਹੇ ਹਾਂ। ਸੋ ਇਸ ਸਾਰੇ ਦੇ ਨਾਲ ਮੈਂ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਰੋਜ਼ਾਨਾ ਜਿਹੜੀ ਕ੍ਰੀਏਟਿਵ ਪੋਇਟਰੀ ਹੈ ਉਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਉਹ ਇਸ ਵੇਲੇ ਇੱਕ ਨਜ਼ਮ ਜਿਹੜੀ ਕਿ ਡਾਕਟਰ ਸਾਹਿਬ ਸਿੰਘ ਹੋਰਾਂ ਨੇ ਲਿਖੀ ਹੈ ਔਰ ਇਹ ਕਾਫੀ ਉਹਨਾਂ ਦੇ ਵੈਬਸਾਈਟਸ ਦੇ ਉੱਤੇ ਵੀ ਹੈ, ਕਿਸਾਨਾਂ ਦੇ ਵੈਬਸਾਈਟ ਦੇ ਉੱਤੇ ਵੀ, ਔਰ ਇਹ ਹੈ ਮੈਂ ਕਿਸਾਨ ਬੋਲਦਾ। ਅੱਜ ਨਾ ਕਿਸਾਨਾਂ ਨਾਲ ਖੜਿਆ ਜਿਹੜਾ ਤਾਂ ਫੇਰ ਖੜਨਾ ਕਦੋਂ, ਅੱਜ ਨਾ ਕਿਸਾਨਾਂ ਲਈ ਅੜਿਆ ਜਿਹੜਾ ਤਾਂ ਫੇਰ ਅੜਨਾ ਕਦੋਂ, ਉਹ ਜਿਹੜਾ ਅੰਨਦਾਤਾ ਦੁਨੀਆ ਦਾ ਢਿੱਡ ਭਰਦਾ ਸੜਕਾਂ ਤੇ ਰੋਲਤਾ, ਆਜੋ ਭਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਸੋ ਨਾਈਸ। ਪੋਹ ਦੀਆਂ ਠੰਡਾਂ ਵਿੱਚ ਦਿੱਲੀ ਬੈਠੇ ਬਾਪੂ ਸਾਡੇ ਨਹੀਂ ਹੋ ਅੱਕਦੇ, ਪੋਹ ਦੀਆਂ ਠੰਡਾਂ ਵਿੱਚ ਦਿੱਲੀ ਬੈਠੇ ਬਾਪੂ ਸਾਡੇ ਨਹੀਂ ਹੋ ਅੱਕਦੇ, ਜ਼ਾਲਮਾਂ ਦੀ ਧੱਕੇਸ਼ਾਹੀ ਚੱਲੀ ਜਾਂਦੀ ਇਹ ਤਾਂ ਪਰ ਨਹੀਂ ਹੋ ਥੱਕਦੇ, ਹੋ ਬੱਚਾ ਬੱਚਾ ਛੱਡਦਾ ਜੈਕਾਰੇ, ਜਾਂਦਾ ਹਾਕਮਾਂ ਦੇ ਕੰਨ ਖੋਲਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਕੱਲੇ ਦਾ ਨਾ ਯੁੱਧ ਮੇਰਾ ਸਭ ਦੀ ਲੜਾਈ ਆ, ਬਿਲਕੁਲ ਨੋ ਡਾਊਟ, ਕੱਲੇ ਦਾ ਨਾ ਯੁੱਧ ਮੇਰਾ ਸਭ ਦੀ ਲੜਾਈ ਆ, ਅੱਜ ਨਾ ਜੇ ਲੜੇ ਫੇਰ ਵਧਣੀ ਮਹਿੰਗਾਈ ਆ, ਸ਼ਾਂਤਮਈ ਢੰਗ ਨਾਲ ਲੜਦੇ ਲੜਾਈ ਨਾ ਉੱਚੇ ਬੋਲ ਬੋਲਦਾ, ਆਜੋ ਭਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਚੱਲੀਆਂ ਨੇ ਲਹਿਰਾਂ ਸਦਾ ਸਾਡੇ ਹੀ ਪੰਜਾਬ ਤੋਂ, ਚੱਲੀਆਂ ਨੇ ਲਹਿਰਾਂ ਸਦਾ ਸਾਡੇ ਹੀ ਪੰਜਾਬ ਤੋਂ, ਝੱਲਦੇ ਨਾ ਘੂਰੀ ਅਸੀਂ ਕਿਸੇ ਵੀ ਨਵਾਬ ਤੋਂ, ਓਏ ਛੜੇ ਛੁੜੇ ਸਾਰੇ ਅਸੀਂ ਸੈੱਟ ਕਰਨੇ, ਦਿਲ ਨਹੀਂ ਉਹ ਡੋਲਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਇਹਨਾਂ ਬਣੇ ਡਿਕਟੇਟਰਾਂ ਨੂੰ ਸਬਕ ਸਿਖਾਵਾਂਗੇ, ਇਹਨਾਂ ਬਣੇ ਡਿਕਟੇਟਰਾਂ ਨੂੰ ਸਬਕ ਸਿਖਾਵਾਂਗੇ, ਭੂਤਰਿਆਂ ਸਾਨਾਂ ਨੂੰ ਅਸੀਂ ਨਕੇਲ ਪਾਵਾਂਗੇ, ਸਾਡੀ ਸੁਣੂ ਆਪੇ ਗੱਲ ਜਿਹੜਾ ਨਹੀਂ ਉਹ ਗੋਲਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ ਬੋਲਦਾ। ਔਰ ਅਖੀਰਲਾ ਕਪਲੇਟ ਹੈ, ਠੱਗ ਚੋਰ ਲੀਡਰਾਂ ਨੂੰ ਖੁੱਡਿਆਂ 'ਚ ਧਾੜਤਾ, ਕੋਈ ਨਜ਼ਰ ਨਹੀਂ ਆਉਂਦੇ, ਠੱਗ ਚੋਰ ਲੀਡਰਾਂ ਨੂੰ ਖੁੱਡਿਆਂ 'ਚ ਤਾੜਤਾ, ਆਪਸੀ ਲੜਾਈਆਂ ਵਾਲਾ ਵਰਕਾ ਹੀ ਪਾੜਤਾ। ਜਿਵੇਂ ਪਿੰਡਾਂ ਦੇ ਵਿੱਚ ਇਸ ਵੇਲੇ ਕਈ ਪੀੜ੍ਹੀਆਂ ਦੀ ਜਿਹੜੀ ਵਿਰੋਧਤਾ ਸੀ, ਲੜਾਈਆਂ ਸੀ, ਉਹ ਖਤਮ ਹੋ ਗਈਆਂ, ਉਹਦੇ ਵੱਲ ਉਹਨਾਂ ਇਸ਼ਾਰਾ ਕੀਤਾ। ਠੱਗ ਚੋਰ ਲੀਡਰਾਂ ਨੂੰ ਖੁੱਡਿਆਂ 'ਚ ਤਾੜਤਾ, ਆਪਸੀ ਲੜਾਈਆਂ ਵਾਲਾ ਵਰਕਾ ਹੀ ਪਾੜਤਾ, ਹੁਣ ਜਿੱਤਾਂਗੇ ਮੈਦਾਨ ਡਗਾ ਵੱਜੂ ਢੋਲ ਦਾ, ਆਜੋ ਬਈ ਜਵਾਨੋ ਆਜੋ ਇਕੱਠੇ ਹੋ ਕੇ ਸਾਰੇ, ਮੈਂ ਕਿਸਾਨ। ਸੋ ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਹੈ ਉਹ ਆਵਾਜ਼ ਹੈ, ਉਸ ਨੂੰ ਬੁਲੰਦ ਕਰ ਰਿਹਾ ਹੈ। ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ टैक्स एग्जाम्प्ट ऑर्गेनाइजेशन है। सो व्यूअर्स ਤੁਹਾਡੇ ਦੁਆਰਾ ਦਿੱਤੀ ਗਈ ਇੱਕ ਪੈਨੀ ਇੱਕ ਪਾਈ ਜਿਹੜੀ ਹੈ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01
37th Avenue, Longland City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ spot@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।